US Religious Freedom Panel seeks sanctions on Indian spy agency. Did Raw plot assassination of 6 separatists? US ਜਸਟਿਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਵਿਕਾਸ ਯਾਦਵ ਨੂੰ ਜਿਹੜਾ ਫਾਰਮਰ ਰਾਹ ਅਫੀਸ਼ੀਅਲ ਹੈ ਉਸ ਦੇ ਉੱਤੇ ਅਸੈਸੀਨੇਸ਼ਨ ਪਲਾਟ ਖਾਲਿਸਤਾਨੀ ਸੈਪਰੇਟਿਸਟ ਲੀਡਰ ਗੁਰਪ੍ਰਤਾਪ ਸਿੰਘ ਪੰਨੂ ਦੇ ਮਾਮਲੇ 'ਚ ਕੀਤਾ ਹੋਇਆ। FBI booked him with conspiracy to hire a hitman. Encouraged the US embassy to publicly prioritize religious freedom and recommended Congress to enact the Transnational Repression Reporting Act of 2024 to track India's overseas repression. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ US ਸਰਫ ਦੀ ਰਿਪੋਰਟ ਵਿੱਚ ਭਾਰਤ ਵੱਲੋਂ ਅਮਰੀਕਾ ਦੀ ਧਰਤੀ ਤੇ ਕੀਤੇ ਗਏ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਵੀ ਕੀਤਾ ਗਿਆ ਔਰ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇੰਡੀਅਨ ਖੁਫੀਆ ਏਜੰਸੀ ਰਾਹ ਨੇ ਅਮਰੀਕਾ ਦੀ ਧਰਤੀ ਤੇ ਸਿੱਖ ਵੱਖਵਾਦੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਸੋ ਇਸ ਲਈ ਰਾਹ ਦੇ ਉੱਤੇ ਪਾਬੰਦੀਆਂ ਲਾਣੀਆਂ ਚਾਹੀਦੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਉਂਕਿ US ਸਰਫ ਦੀ ਆਲਮੋਸਟ 98 ਪੇਜਿਸ ਦੀ ਰਿਪੋਰਟ ਬੜੀ ਅਹਿਮੀਅਤ ਵਾਲੀ ਹੈ। ਭਾਵੇਂ ਇਹ ਦੁਨੀਆ ਦੇ 193 ਮੁਲਕਾਂ ਦੇ ਉੱਤੇ ਹੀ ਟਿੱਪਣੀ ਹੁੰਦੀ ਹੈ ਵੀ ਕਿਸ ਮੁਲਕ 'ਚ ਕਿਸ ਲੈਵਲ ਦੇ ਉੱਤੇ ਧਾਰਮਿਕ ਟੋਲਰੈਂਸ ਹੈ ਜਾਂ ਧਾਰਮਿਕ ਆਜ਼ਾਦੀ ਹੈ, ਪਰ ਭਾਰਤ ਦੇ ਮਾਮਲੇ 'ਚ ਕਿਉਂਕਿ ਭਾਰਤ ਦਾ ਹਮੇਸ਼ਾ ਹੀ ਕਲੇਮ ਜਦੋਂ ਦੁਨੀਆ ਨੂੰ ਜਿਹੜਾ ਉਹ ਝੂਠ ਆਪਣਾ ਵੇਚਦਾ ਰਿਹਾ ਕਿ ਜੀ ਅਸੀਂ ਇੱਕ ਸੈਕੂਲਰ ਸੁਸਾਇਟੀ, ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਔਰ ਅਸੀਂ ਗਾਂਧੀ ਔਰ ਬੁੱਧਾ ਦੇ ਅਹਿੰਸਾ ਪਰਮੋ ਧਰਮਾ ਔਰ ਉਸ ਸਿਧਾਂਤ ਨੂੰ ਮੰਨਣ ਵਾਲੇ ਔਰ ਸਾਡੇ ਬਿਲਕੁਲ ਜਿਹੜਾ ਅਸੀਂ ਸਾਡਾ ਕਾਨੂੰਨ ਸੰਵਿਧਾਨ ਸਭ ਨੂੰ ਬਰਾਬਰ ਦੇ ਹੱਕ ਦਿੰਦਾ ਹੈ। ਹੁਣ ਇਹ ਝੂਠ ਉਹਨਾਂ ਦਾ ਵਿਕਦਾ ਵੀ ਰਿਹਾ ਕਿਉਂਕਿ ਗਾਂਧੀ ਦਾ ਜਿਹੜਾ ਇਮੇਜ ਵੀ ਵੇਚਿਆ ਇਹਨਾਂ ਨੇ। ਫਿਰ 1960ਵਿਆਂ ਤੱਕ ਪਹੁੰਚਦੇ ਆ ਯੋਗਾ ਔਰ ਮਿਸਟਿਸਿਜ਼ਮ ਦੇ ਥੱਲੇ ਵੀ ਅਮਰੀਕਨ ਜਿਹੜੇ ਗਲੀਬਲ ਵੀ ਨੇ ਔਰ ਇਹਨਾਂ ਦੀਆਂ ਕੋਈ ਕਲਚਰਲ ਰੂਟਸ ਤਾਂ ਹੈ ਨਹੀਂ, ਉਹਦੇ 'ਚ ਉਹਨਾਂ ਦਾ ਸੌਦਾ ਵਿਕਦਾ ਰਿਹਾ। ਕੋਈ ਮਹੇਸ਼ ਯੋਗੀ ਆ ਗਿਆ, ਕੋਈ ਊਸ਼ੋ ਆ ਗਿਆ, ਕੋਈ ਬਾਲੇਸ਼ਵਰ ਆ ਗਿਆ, ਕੋਈ ਗੋਪੇਸ਼ਵਰ ਆ ਗਿਆ, ਇਹ ਉਹਨਾਂ ਦਾ ਸੌਦਾ ਵਿਕਦਾ ਰਿਹਾ। ਲੇਕਿਨ ਪਿਛਲੇ ਪੀਰੀਅਡ ਦੇ ਵਿੱਚ ਖਾਸ ਤੌਰ 'ਤੇ 2014 ਤੋਂ ਜਦੋਂ ਤੋਂ ਮੋਦੀ ਪਾਵਰ ਦੇ ਵਿੱਚ ਆਇਆ, ਹਾਲਾਂ ਇਹ ਨਹੀਂ ਹੈ ਵੀ ਉਹਦਾ ਟਰੈਕ ਰੈਕਡ ਇਹਨਾਂ ਨੂੰ ਨਹੀਂ ਸੀ ਪਤਾ, ਜੇ 12 ਸਾਲ 2002 ਤੋਂ 2014 ਤੱਕ ਮੋਦੀ ਦੇ ਅਮਰੀਕਾ ਦਾਖਲੇ 'ਤੇ ਪਾਬੰਦੀ ਲੱਗੀ ਰਹੀ ਤਾਂ ਉਸ ਦਾ ਕਾਰਨ US ਸਰਫ ਦੀ ਰਿਪੋਰਟ ਹੀ ਸੀ ਜਿਹਨੂੰ ਆਧਾਰ ਬਣਾ ਕੇ ਔਰ ਹੁਣ ਤੱਕ ਉਹ ਇੱਕੋ ਇੱਕ ਐਸਾ ਲੀਡਰ ਬਣਿਆ ਜਿਸ ਦੇ ਉੱਤੇ ਜਿਹੜੀ ਆ ਅਮਰੀਕਾ ਦਾਖਲੇ 'ਤੇ ਇੰਨੇ ਵਰੇ ਪਾਬੰਦੀ ਰਹੀ। ਹਾਲਾਂ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ ਫਿਰ ਕਿਉਂਕਿ ਜਦੋਂ ਤੁਸੀਂ ਨਿਊਯਾਰਕ 'ਚ UN ਦੇ ਹੈੱਡਕੁਆਟਰ 'ਚ ਗੱਲ ਕਰਦੇ ਹੋ ਅਤੇ ਇਹ ਇੱਕ ਇੰਟਰਨੈਸ਼ਨਲ ਟ੍ਰੀਟੀ ਦਾ ਹਿੱਸਾ ਹੈ ਕਿ ਨੋ ਮੈਟਰ ਕੋਈ ਈਵਨ ਦਹਿਸ਼ਤਗਰਦ ਵੀ ਐਲਾਨਿਆ ਹੋਇਆ ਅਮਰੀਕਾ ਨੇ, ਪਰ ਜੇ ਉਹ ਇਲੈਕਟਿਡ ਪੋਸਟ ਦੇ ਉੱਤੇ ਆਉਂਦਾ ਹੈ ਤਾਂ UN ਦੇ ਸੈਸ਼ਨਸ ਦੇ ਵਿੱਚ ਉਹਦੀ ਸ਼ਮੂਲੀਅਤ ਨੂੰ ਕੋਈ ਰੋਕ ਨਹੀਂ ਸਕਦਾ। ਇਹੀ ਕਾਰਨ ਹੈ ਕਿ ਕਿਊਬਾ ਦਾ ਫਿਡਾਲ ਕਾਸਟਰੋ ਜਿਹੜਾ ਮੋਸਟ ਹੇਟਡ ਮੈਨ ਸੀ ਅਮਰੀਕਨਾਂ ਲਈ, ਉਹ ਵੀ ਨਿਊਯਾਰਕ ਆਉਂਦਾ ਰਿਹਾ। ਯਾਸਰ ਅਰਾਫਾਤ ਜਿਸ ਨੂੰ ਦੇਖ ਕੇ ਰਾਜੀ ਨਹੀਂ ਸੀ ਫਲਸਤੀਨੀਆਂ, ਹਾਲਾਂ ਅਬਜ਼ਰਵਰ ਸਟੇਟਸ ਸੀ PLO ਦੇ ਕੋਲ, ਉਹ ਵੀ ਆਉਂਦਾ ਰਿਹਾ। ਇਸੇ ਤਰ੍ਹਾਂ ਗਦਾਫੀ ਵੀ ਔਰ ਦੂਸਰੇ ਲੋਕ ਵੀ ਜਿਨ੍ਹਾਂ ਨੂੰ ਬਾਅਦ 'ਚ ਇੱਕ ਜਾਂ ਦੂਜੇ ਢੰਗ ਨਾਲ ਦਹਿਸ਼ਤਗਰਦ ਕਹਿ ਕੇ ਮਾਰਿਆ ਗਿਆ। ਸੋ ਮੋਦੀ ਵੀ ਉਸੇ ਕੈਟਾਗਰੀ ਥੱਲੇ ਆਇਆ ਔਰ ਉਦੋਂ ਤੱਕ ਹਾਲਾਤ ਵੀ ਬਹੁਤ ਸਾਰੇ ਬਦਲ ਗਏ ਸੀ। ਅਮਰੀਕਾ ਨੇ ਵੀ ਦੇਖਿਆ ਕਿ ਬਈ ਹੁਣ ਇਹ ਬਣ ਗਿਆ। ਚਾਈਨਾ ਦੀ ਥ੍ਰੈਟ ਵੀ ਇਕਨੋਮਿਕਲ ਔਰ ਮਿਲਟਰੀ ਪਾਵਰ ਦੇ ਤੌਰ 'ਤੇ ਸੀ ਔਰ ਫਿਰ ਅਮਰੀਕਨ ਐਡਮਿਨਿਸਟ੍ਰੇਸ਼ਨ, ਉਹ ਭਾਵੇਂ ਜੂਨੀਅਰ ਬੁਸ਼ ਦਾ ਸੀ, ਉਹ ਭਾਵੇਂ ਓਬਾਮਾ ਦਾ ਸੀ ਜਾਂ ਟਰੰਪ ਦੀ ਪਹਿਲੀ ਟਰਮ ਸੀ ਜਾਂ ਬਾਅਦ ਦੇ ਵਿੱਚ ਬਾਈਡਨ, ਫਿਰ ਤਾਂ ਰੈੱਡ ਕਾਰਪੇਟ ਵੈਲਕਮ ਹੀ ਹੋਇਆ ਕਿ ਜੀ ਮੋਦੀ ਨੂੰ ਇਹ ਆਨਰ ਵੀ ਦਿੱਤਾ ਗਿਆ ਕਿ ਉਹ ਦੋਨੋਂ ਹੀ ਕਾਂਗਰਸ ਔਰ ਸੈਨੇਟ ਦੇ ਸਾਂਝੇ ਹਾਊਸ ਨੂੰ ਵੀ ਉਹਨੇ ਐਡਰੈਸ ਕੀਤਾ, ਵਾਈਟ ਹਾਊਸ 'ਚ ਵੀ ਉਹਦੇ ਡਿਨਰ ਔਰ ਦੂਸਰਾ। ਲੇਕਿਨ ਵਰਾ 2023 ਜਿਹੜਾ ਇੱਕ ਗੇਮ ਚੇਂਜਰ ਬਣਿਆ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਵੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸ਼ਹੀਦਾਂ ਦੇ ਡੁੱਲੇ ਖੂਨ ਨੂੰ ਜਿਹੜਾ ਉਹ ਫਲ ਲੱਗਣਾ ਸ਼ੁਰੂ, ਹਾਲਾਂ ਸ਼ਹੀਦ ਤਾਂ ਪਹਿਲਾਂ ਹੀ ਆਪਣੇ ਉਸ ਰੁਤਬੇ ਨੂੰ ਗੁਰੂ ਦੀ ਗੋਦ ਉਹਨਾਂ ਨੂੰ ਨਸੀਬ ਹੋ ਜਾਂਦੀ ਹੈ। ਇਹੀ ਕਾਰਨ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਵੀ ਜਿਹੜਾ ਜਪੀ ਨੂੰ ਤਪੀ ਨੂੰ ਜਿਹੜੇ ਲੋਕ
ਬੜੀ ਬੜੀ ਪੈਨੈਂਸ ਕਰਦੇ ਨੇ, ਜਪ ਤਪ ਕਰਦੇ ਨੇ, ਬੜੇ ਸਾਧਨ ਔਰ ਮਰਿਆਦਾ 'ਚ ਜ਼ਿੰਦਗੀ ਜੀ ਕੇ ਰੱਬ ਨੂੰ ਪਾਉਣਾ ਚਾਹੁੰਦੇ ਨੇ, ਉਹਨਾਂ ਦੇ ਸਾਹਮਣੇ ਜਿਹੜਾ ਸ਼ਹੀਦ ਹੈ ਉਸ ਦੇ ਲਈ ਇਹ ਕੁਇਕ ਹੁੰਦਾ ਹੈ। ਕਿਉਂਕਿ ਜਿਹੜਾ ਬੰਦਾ ਇਹ ਅਸੀਂ ਜਪ ਤਪ ਦੂਜਾ ਤੀਜਾ ਕਿਉਂ ਕਰਦੇ ਹਾਂ ਜਾਂ ਡਿਸਪਲਿਨ ਕਿਉਂ ਕਰਦੇ ਹਾਂ ਕਿ ਮੈਂ ਦੀ ਭਾਵਨਾ ਟੁੱਟੇ, ਸੈਲਫ ਟੁੱਟੇ, ਗਰੀਡ ਟੁੱਟੇ, ਤੇ ਜਿਹੜਾ ਮਰਨ ਲਈ ਤਿਆਰ ਹੋ ਗਿਆ ਉਸ ਤੋਂ ਵੱਡਾ ਤਾਂ ਫਿਰ ਜਿਹੜਾ ਬਾਕੀ ਸਾਰੇ ਸਾਧਨ ਵੀ ਤਾਂ ਉੱਥੋਂ ਤੱਕ ਹੀ ਲਿਜਾਣੇ ਨੇ ਜਿੱਥੇ ਤੁਹਾਨੂੰ ਇਹ ਫਿਕਰ ਹੀ ਨਾ ਰਹੇ ਕਿ ਬਾਡੀ ਦੀ ਕੋਈ ਐਗਜ਼ਿਸਟੈਂਸ ਹੁੰਦੀ ਹੈ, ਇਹ ਤਾਂ ਆਉਣ ਜਾਣ ਵਾਲੀ ਚੀਜ਼ ਹੈ। ਔਰ ਸ਼ਹੀਦ ਜਦੋਂ ਇਸ ਰਸਤੇ ਨੂੰ ਲੈਂਦਾ ਹੈ ਤੇ ਉਹ ਸਾਰੇ ਜਪੀਆਂ ਤਪੀਆਂ ਦੂਜਿਆਂ ਨੂੰ ਪਿੱਛੇ ਛੱਡ ਕੇ ਸਿੱਧਾ ਉਹ ਪਹਿਲੀ ਜਿਹੜੀ ਹੈ ਸਫ ਦੇ ਵਿੱਚ ਜਾ ਕੇ ਖਲੋ ਜਾਂਦਾ ਹੈ। ਔਰ ਇਹ ਤਾਂ ਚੱਲ ਹੀ ਰਿਹਾ ਉਹ ਪਾਰਟ ਤਾਂ ਇੱਕ ਧਾਰਮਿਕ ਔਰ ਰੂਹਾਨੀ ਜਿਹੜਾ ਹੈ ਉਹ ਉਚਿਆਣ ਹੈ। ਲੇਕਿਨ ਜਦੋਂ ਅਸੀਂ ਪੋਲੀਟੀਕਲੀ ਜਿਸ ਕਾਜ਼ ਦੇ ਲਈ ਸ਼ਹੀਦ ਆਪਣਾ ਆਪਾ ਕੁਰਬਾਨ ਕਰਦਾ ਹੈ, ਸ਼ਹਾਦਤ ਦਿੰਦਾ ਹੈ, ਐਜ਼ ਏ ਐਵੀਡੈਂਸ ਰੱਬ ਦੀ ਦਰਗਾਹ ਦੇ ਵਿੱਚ ਪਹੁੰਚਦਾ ਹੈ, ਤਾਂ ਜ਼ਾਹਰ ਹੈ ਜੂਨ 84 ਜਾਂ ਉਸ ਤੋਂ ਬਾਅਦ ਦੀਆਂ ਸ਼ਹੀਦੀਆਂ ਖਾਲਿਸਤਾਨ ਕੌਮੀ ਘਰ ਦੀ ਪ੍ਰਾਪਤੀ ਲਈ ਨੇ। ਔਰ ਇਸ ਮੰਜ਼ਿਲ ਨੂੰ ਕਰੀਬ ਲਿਆਉਣ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਖੂਨ ਡੁੱਲਦਾ ਹੈ ਔਰ ਉਹਦੇ ਨਾਲ ਫਿਰ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ 3 ਦਿਨ ਪਹਿਲਾਂ 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਨੂੰ ਬਰਮਿੰਗਮ UK ਦੇ ਵਿੱਚ ਸ਼ਹੀਦ ਕੀਤਾ ਗਿਆ। ਉਸ ਤੋਂ ਪਹਿਲਾਂ 9 ਮਈ ਨੂੰ ਜਿਹੜਾ ਹੈ ਉਹ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਗਿਆ। ਔਰ ਇਹਦੇ ਨਾਲ ਫਿਰ ਉਹ ਈਵਨ ਇੰਡੀਅਨ 에ਅਰਲਾਈਨ ਦਾ ਜਿਹੜਾ ਜੂਨ ਮਹੀਨਾ ਆ ਰਿਹਾ 40 ਸਾਲ ਹੋ ਜਾਣੇ ਨੇ, ਉਹ ਸਾਰੀਆਂ ਚੀਜ਼ਾਂ ਨੂੰ ਹੀ ਜਿਹੜਾ ਹੈ। ਔਰ ਉਸ ਤੋਂ ਪਹਿਲਾਂ ਰਾਦਰ ਰਿਪਦਮਨ ਸਿੰਘ ਮਲਕ ਜਿਹਨੂੰ 1 ਸਾਲ ਪਹਿਲਾਂ ਹੀ 2022 ਦੇ ਵਿੱਚ ਮਾਰਿਆ ਗਿਆ ਸੀ, ਇਹ ਸਾਰਾ ਕੁਝ ਸਾਹਮਣੇ ਆਇਆ ਕਿ ਵੀ ਇਹ ਟਰਮ ਜਿਹੜੀ ਅਸੀਂ ਵੀ ਪਹਿਲੀ ਵਾਰ ਹੀ ਇਸਤੇਮਾਲ ਕਰਨੀ ਸ਼ੁਰੂ ਕੀਤੀ। ਇਹ ਤਾਂ ਸਾਨੂੰ ਸੀ ਕਿ ਕਿਲਿੰਗਸ ਅਬਰਾਡ, ਟਾਰਗੇਟਡ ਕਿਲਿੰਗ, ਇੰਟੈਲੀਜੈਂਸ ਏਜੰਸੀਆਂ ਦੇ ਹਵਾਲੇ ਨਾਲ ਅਸੈਸੀਨੇਸ਼ਨਸ, ਇਹ ਲਫ਼ਜ਼ ਹੁੰਦੇ ਸੀ। ਲੇਕਿਨ ਟਰਾਂਸਨੈਸ਼ਨਲ ਨੇਸ਼ਨ ਦੀ ਹੱਦ ਤੋਂ ਨਿਕਲ ਕੇ ਜਿਹੜਾ ਉਹ ਰਿਪਰੈਸ਼ਨ ਕ੍ਰਾਈਮ, ਇਹ ਜਿਹਦੇ ਲਈ TNR ਲਫ਼ਜ਼ ਇਸਤੇਮਾਲ ਹੋਣਾ ਸ਼ੁਰੂ ਹੋਇਆ, ਇਹ ਕ੍ਰੈਡਿਟ ਜਸਟਿਨ ਟਰੂਡੋ ਨੂੰ ਜਾਂਦਾ ਹੈ ਕਿ ਉਹਨਾਂ ਨੇ ਇਹ ਜੋ ਕੁਝ ਜੂਨ 84 ਦੇ ਵਿੱਚ ਜੂਨ 2023 ਦੇ ਵਿੱਚ ਕੀਤਾ ਗਿਆ 18 ਜੂਨ ਨੂੰ, 3 ਮਹੀਨੇ ਬਾਅਦ 18 ਸਤੰਬਰ ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਉਹਨਾਂ ਨੇ ਇਨਕਸ਼ਾਫ ਕੀਤਾ। ਔਰ ਜਦੋਂ ਤੱਕ ਇੰਡੀਆ ਚੀਕਾਂ ਮਾਰਦਾ ਰਿਹਾ ਹੈ ਉਹਨੂੰ ਡਿਨਾਈ ਕਰਕੇ ਜੀ ਕੋਈ ਸਬੂਤ, ਉਹ ਸਬੂਤ ਵੀ ਫਿਰ ਅਸੀਂ ਦੇਖਦੇ ਹਾਂ ਵੀ ਨਵੰਬਰ ਮਹੀਨੇ ਦੇ ਵਿੱਚ 2023 'ਚ ਸਾਹਮਣੇ ਆਉਂਦੇ ਨੇ, ਜਦੋਂ ਨਿਊਯਾਰਕ ਦੇ ਕੋਰਟ 'ਚ ਜਿਹੜਾ ਸੀਲਡ ਐਨਵੈਲਪ ਸੀ ਅਨਸੀਲ ਕੀਤਾ ਜਾਂਦਾ ਹੈ। ਨਿਖਿਲ ਗੁਪਤਾ ਦੇ ਖਿਲਾਫ ਇੰਡਾਇਕਟਮੈਂਟ ਜਿਹੜੀ ਹੈ ਉਹ ਹੁੰਦੀ ਹੈ ਕਿ ਉਹ ਚੈਕ ਰਿਪਬਲਿਕ 'ਚ ਉਹਦੀ ਅਰੈਸਟ ਜੂਨ ਦੇ ਅਖੀਰਲੇ ਹਫ਼ਤੇ 'ਚ ਕਰਵਾ ਦਿੱਤੀ ਜਾਂਦੀ ਹੈ ਅਮਰੀਕਨ ਏਜੰਸੀਆਂ ਵੱਲੋਂ। ਲਗਭਗ 1 ਸਾਲ ਲੱਗਦਾ ਹੈ ਉਹਨੂੰ ਅਮਰੀਕਾ 'ਚ ਲਿਆਉਣ ਲਈ, ਐਕਸਟ੍ਰਾਡਾਈਟ ਕਰਕੇ। ਫਿਰ ਅਰੇਂਜਮੈਂਟ ਹੁੰਦੀ ਹੈ, ਹੁਣ ਉਹ ਨੈਕਸਟ ਮੰਥ ਟਰਾਇਲ ਦੇ ਵਿੱਚ ਉਹਦਾ ਜਾ ਰਿਹਾ। ਸੋ ਕਿਉਂਕਿ ਇਹ ਰਿਪੋਰਟ ਜਿਹੜੀ US ਸਰਫ ਦੀ ਹੈ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम 2024 ਨਾਲ ਸੰਬੰਧਿਤ ਹੈ। ਸੋ ਜ਼ਾਹਰ ਹੈ ਕਿ ਜਿਹੜਾ ਪਿਛਲੀਆਂ ਰਿਪੋਰਟਾਂ ਦੇ ਵਿੱਚ ਭਾਵੇਂ 2023 ਦੀ ਰਿਪੋਰਟ ਵੀ ਸੀ, ਉਹਦੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੰਨੇ ਵੇਰਵੇ ਨਾਲ ਸ਼ਾਇਦ ਪਾਸਿੰਗ ਰੈਫਰੈਂਸ ਸੀ ਲਫ਼ਜ਼, ਜਾਂ ਸ਼ਾਇਦ ਉਹ ਵੀ ਨਹੀਂ ਸੀ। ਪਰ ਇਸ ਵਾਰ ਜਿੱਥੇ ਅਸੀਂ ਬਾਕੀ ਇੰਡੀਆ 'ਚ ਇੰਡੀਆ ਵਿਦਨ ਕੰਟਰੀ ਕੀ ਕਰ ਰਿਹਾ ਹੈ, ਰਿਲੀਜੀਅਸ ਪਰਸੀਕਿਊਸ਼ਨ ਜਿਹੜੀ ਉਹਦੀ ਹੈ, ਲੇਕਿਨ ਇਸ ਦੇ ਵਿੱਚ ਇੱਕ ਸਪੈਸ਼ਲ ਪਾਰਟ ਇਸ ਵਾਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ। ਔਰ ਫਿਰ ਕਿਉਂਕਿ ਵਰ੍ਹਾ 2024 ਦੇ ਵਿੱਚ ਹੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੁੰਦਿਆਂ ਇੰਡੀਆ ਨੇ ਮੰਨ ਲਿਆ ਸੀ ਕਿ ਵਿਕਾਸ ਯਾਦਵ ਨਾਂ ਦਾ ਬੰਦਾ, ਹਾਲਾਂਕਿ ਉਹਨੂੰ ਉਹਨਾਂ ਨੇ ਜਿਹੜਾ ਉਹ ਰੋਗ ਐਲੀਮੈਂਟ ਕਹਿ ਕੇ ਪਾਸੇ ਕਰਤਾ ਐਜ਼ ਇਫ ਉਹਨਾਂ ਦੀ ਪਲੈਨਿੰਗ ਨਹੀਂ ਸੀ। ਲੇਕਿਨ ਇਹ ਆ ਗਿਆ ਸੀ ਔਰ ਅਮਰੀਕਾ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਉਸ ਦੇ ਖਿਲਾਫ ਕਾਰਵਾਈ ਹੋਇਆ, ਜੇ ਤਾਂ ਟਰਾਇਲ 'ਚ ਸਾਹਮਣੇ ਆਏਗਾ ਵੀ ਹੋਰ ਕੀ ਹੁੰਦਾ। ਹੁਣ ਇਹ ਵੀ ਵਿਕਾਸ ਯਾਦਵ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਪਾਰਟ ਵੀ ਇਸ ਰਿਪੋਰਟ ਦਾ ਹਿੱਸਾ ਬਣਿਆ। ਔਰ ਜਿਹੜੀਆਂ ਬਾਅਦ ਦੇ ਵਿੱਚ ਰਿਕਮੈਂਡੇਸ਼ਨਸ ਨੇ, ਜਿਨ੍ਹਾਂ ਨੂੰ ਅਸੀਂ ਸਿਫਾਰਸ਼ਾਂ ਕਹਿੰਦੇ ਹਾਂ, ਜਿੱਥੇ ਵਿਦਨ ਅਮਰੀਕਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਇੰਡੀਆ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਣ ਦੀ ਰਿਕਮੈਂਡੇਸ਼ਨ ਕੀਤੀ, ਉੱਥੇ ਇੰਡੀਅਨ ਖੁਫੀਆ ਏਜੰਸੀ ਰਾਅ ਦੇ ਖਿਲਾਫ ਸੈਂਕਸ਼ਨਸ ਲਾਉਣ ਦੀ ਗੱਲ ਕੀਤੀ। ਔਰ ਇਸ ਦੇ ਉੱਤੇ ਦਾ ਵੀਕ ਨਿਊਜ਼ ਡੈਸਕ ਨੇ ਫੌਰਨ ਜਿਹੜੀ ਨਿਊਜ਼ ਬਣਾਈ
ਕਿਉਂਕਿ ਉਸ ਨਿਊਜ਼ ਦੇ ਵਿੱਚ ਹੀ ਆਲਮੋਸਟ ਜਿਹੜੀ ਉਸ ਯੂਐਸ ਸਰਫ ਦੀ ਰਿਪੋਰਟ ਹੈ ਉਹਦੇ ਕੁਝ ਕੋਟ ਨੇ, ਸੋ ਮੈਨੂੰ ਲੱਗਿਆ ਵੀ ਇਹ ਮੋਰ ਕਨਵੀਨੀਅੰਟ ਹੋਏਗਾ ਡਿਸਕਸ ਕਰਨਾ। ਔਰ ਉਹਦਾ ਟਾਈਟਲ ਹੀ ਉਹਨਾਂ ਨੇ ਇਹ ਦਿੱਤਾ, ਡਿਡ ਰॉ ਪਲਾਟ ਅਸੈਸੀਨੇਸ਼ਨ ਆਫ ਸਿੱਖ ਸੈਪਰੇਟਿਸਟ ਕੁਐਸਚਨ ਮਾਰਕ। US Religious Freedom Panel seeks sanctions on Indian spy agency ਕਿ ਇਹ ਉਹਨਾਂ ਦੀ ਮੰਗ ਹੈ ਕਿ ਰਾਹ ਦੇ ਉੱਤੇ ਹੋਣ। ਔਰ ਉਹਨਾਂ ਨੇ ਕਿਹਾ ਕਿ ਵੀ US ਗਵਰਨਮੈਂਟ ਨੂੰ ਉਹਨਾਂ ਨੇ ਜਿੱਥੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦਾ ਕਿਹਾ। ਔਰ ਇਸ 'ਚ ਉਹਨਾਂ ਨੇ ਫਰੰਟ ਪੇਜ ਦੇ ਉੱਤੇ ਜਿਹੜਾ ਆਫੀਸ਼ੀਅਲ ਲੋਗੋ ਹੈ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦਾ, ਔਰ ਸੱਜੇ ਪਾਸੇ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਪਿਕਚਰ ਦਿੱਤੀ ਹੈ। ਔਰ ਉਹਨਾਂ ਦੀ ਇਹ ਕਿਹਾ ਕਿ US ਸਰਫ ਨੇ ਇਹ ਕਿਹਾ ਕਿ ਰਿਸਰਚ ਐਂਡ ਐਨਾਲਿਸਿਸ ਵਿੰਗ, ਇਹ ਰਾਹ ਦੀ ਫੁੱਲ ਫਾਰਮ ਬਣਦੀ ਹੈ, ਉਹ ਇਨਵੋਲਵ ਹੈ ਰਾਹ ਅਸੈਸੀਨੇਸ਼ਨ ਪਲਾਟ ਖਾਲਿਸਤਾਨੀ ਵੱਖਵਾਦੀਆਂ ਦੇ ਖਿਲਾਫ, ਔਰ ਇਸ ਦੇ ਉੱਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ। ਔਰ ਉਹਨਾਂ ਨੇ ਇਹ ਫੈਡਰਲ ਗਵਰਨਮੈਂਟ ਨੂੰ ਕਿਹਾ ਅਮਰੀਕਾ ਦੀ ਕਿ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੋ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਜੇ ਇੰਡੀਆ ਨੇ ਇਸ ਦੇ ਉੱਤੇ ਰਿਸਪੌਂਡ ਕਰਨਾ। ਹਾਲਾਂਕਿ ਉਹਨਾਂ ਨੇ ਸਪੋਕਸਪਰਸਨ ਰਣਧੀਰ ਜੈਸਵਾਲ ਦਾ ਪਿਛਲਾ ਪੀਰੀਅਡ ਜਿਹੜਾ ਉਹਨੇ ਰਿਸਪੌਂਡ ਕੀਤਾ ਸੀ ਬਾਇਸਡ ਆਰਗੇਨਾਈਜੇਸ਼ਨ, ਇਸ ਵਾਰ ਵੀ ਉਸੇ ਲਾਈਨ ਤੇ ਹੈ, ਉਸ ਦਾ ਜ਼ਿਕਰ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਦੂਸਰਾ ਜਿਹੜਾ ਮੁਲਕ ਜਿਹਦੇ ਉੱਤੇ US ਜਸਟਿਸ ਡਿਪਾਰਟਮੈਂਟ ਨੇ ਜਿਹੜਾ ਉਹ ਕਾਮੈਂਟ ਕੀਤਾ ਹੈ ਕਿ ਵੀ ਉੱਥੇ ਇਹ ਚੱਲ ਰਿਹਾ ਵੀਅਤਨਾਮ ਹੈ। ਔਰ ਇਸ ਦਾ ਵੀਕ ਦੀ ਰਿਪੋਰਟ 'ਚ ਕਿਹਾ ਹੈ ਕਿ ਵੀ ਇਹ US ਜਸਟਿਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਵਿਕਾਸ ਯਾਦਵ ਨੂੰ ਜਿਹੜਾ ਫਾਰਮਰ ਰਾਹ ਅਫੀਸ਼ੀਅਲ ਹੈ ਉਸ ਦੇ ਉੱਤੇ ਅਸੈਸੀਨੇਸ਼ਨ ਪਲਾਟ ਖਾਲਿਸਤਾਨੀ ਸੈਪਰੇਟਿਸਟ ਲੀਡਰ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ 'ਚ ਕੀਤਾ ਹੋਇਆ। FBI ਬਰੁਕਡ ਹਿਮ ਵਿਦ ਕੰਸਪੀਰੇਸੀ ਟੂ ਹਾਇਰ ਅ ਹਿਟਮੈਨ। ਔਰ ਦੂਸਰਾ ਸੋ ਇਹ ਪਹਿਲੀ ਵਾਰ ਹੋਇਆ ਕਿ ਵੀ ਇੰਡੀਆ ਦੀ ਸਪਾਈ ਏਜੰਸੀ ਰਾਹ ਦੇ ਉੱਤੇ ਜਿਹੜਾ ਹੈ ਉਹ ਰਿਕਮੈਂਡੇਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ। ਔਰ encourage the US embassy to publicly prioritize religious freedom and recommended Congress to enact the Transnational Repression Reporting Act of 2024 to track India's overseas repression। ਉਹਨਾਂ ਨੇ ਜਿੱਥੇ ਰਾਹ ਤੇ ਪਾਬੰਦੀਆਂ ਦੀ ਮੰਗ ਕੀਤੀ ਉੱਥੇ ਉਹਨਾਂ ਨੇ US ਕਾਂਗਰਸ ਨੂੰ ਵੀ ਕਿਹਾ ਕਿ ਉਹ TNR ਐਕਟ 2024 ਹੈ ਇਸ ਨੂੰ ਜਿਹੜਾ ਐਨੈਕਟ ਕਰਨ ਤਾਂ ਕਿ ਜਿਹੜਾ ਇੰਡੀਆ ਦਾ ਓਵਰਸੀਜ਼ ਰਿਪਰੈਸ਼ਨ ਦਾ ਪਾਰਟ ਹੈ ਉਸ ਦੇ ਉੱਤੇ ਸਾਹਮਣੇ ਹੋਏ। ਔਰ ਈਵਨ ਇਹ ਆਪਣੇ ਆਪ 'ਚ ਅਸੀਂ ਸਮਝਦੇ ਹਾਂ ਕਿ TNR ਨੂੰ US ਸਰਫ ਰਿਪੋਰਟ ਦੇ ਵਿੱਚ ਇੰਨੀ ਅਹਿਮ ਥਾਂ ਮਿਲਣੀ ਔਰ ਰਾਹ ਦੇ ਖਿਲਾਫ ਸੈਂਕਸ਼ਨਸ ਦੀ ਗੱਲ, ਇਹ ਜਿਹੜਾ ਕਾਫੀ ਪੋਜ਼ਿਟਿਵ ਡਿਵੈਲਪਮੈਂਟਸ ਨੇ। ਕਰੰਟ ਐਡਮਿਨਿਸਟ੍ਰੇਸ਼ਨ ਹੁਣ ਇਹਨਾਂ ਦੇ ਉੱਤੇ ਅੱਗੇ ਇਹਨਾਂ ਨੂੰ ਕਿਵੇਂ ਤੋੜਦਾ, ਪਰ ਇਹ ਜਿਹੜਾ ਓਵਰਆਲ ਹੈ ਲਾਂਚਿੰਗ ਪੈਡ ਪੂਰੀ ਤਰ੍ਹਾਂ ਇੰਡੀਆ ਦੇ ਖਿਲਾਫ ਤਿਆਰ ਕੀਤਾ ਹੋਇਆ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਮਿਲਿਆ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।